ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਕਤੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਗੁਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 20 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਤਹਿਤ ਅਜੇ ਵੀ ਤੁਸੀਂ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ ਕੈਲੀਫੋਰਨੀਆ ਦੇ ਵਿੱਚ। ਉਸ ਦੇ ਲਈ ਕਾਲ 4082722500। ਜੇਕਰ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਉਸ ਦੇ ਵਿੱਚ ਚੇਂਜਸ ਕਰਵਾਉਣੇ ਆ, ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਕਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹਲਿਸਟਰ, ਰਮਿੰਦਰ ਬੱਸਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪਿਛਲੇ ਦਿਨਾਂ ਦੇ ਵਿੱਚ ਸਦਰਨ ਕੈਲੀਫੋਰਨੀਆ 'ਚ ਲਾਸ ਐਂਜਲਸ 'ਚ ਇੱਕ ਆਗਜ਼ੀਲਰੀ ਬਿਸ਼ਪ ਡੇਵਿਡ ਓਕੋਨਲ ਨੂੰ ਕਤਲ ਕਰ ਦਿੱਤਾ ਗਿਆ ਸੀ, ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਪੁਲਿਸ ਨੇ ਅੱਜ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਹੈਗਾ। ਲਾਸ ਐਂਜਲਸ ਦੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਡਿਟੇਲਸ ਅਜੇ ਨਹੀਂ ਦੱਸੀਆਂ, ਪਰ ਉਹਨਾਂ ਨੇ ਇਹ ਕਿਹਾ ਆ ਵੀ ਜੋ ਆਰਚ ਡਾਇਓਸੀਜ਼ ਦਾ ਬਿਸ਼ਪ ਸੀਗਾ ਲਾਸ ਐਂਜਲਸ ਏਰੀਏ ਦਾ, ਉਸਦੇ ਘਰ ਦੇ ਵਿੱਚ ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀ ਹਸਿੰਡਾ ਹਾਈਟਸ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ, ਤੇ ਉਹਦੀ ਜਿਹੜੀ ਮੌਤ ਹੋ ਗਈ ਸੀ। ਤੇ ਬਹੁਤ ਹੀ ਵਧੀਆ ਕਿਸਮ ਦਾ ਇਹ ਪ੍ਰੀਸਟ ਸੀਗਾ, ਖਾਸ ਕਰਕੇ ਜੋ ਕਮਿਊਨਿਟੀ ਦੇ ਵਿੱਚ ਡਿਵੀਜ਼ਨਸ ਬਹੁਤ ਹੁੰਦੀਆਂ ਆ, ਕਾਲੇ ਮੂਲ ਦੇ, ਗੋਰੇ ਮੂਲ ਦੇ ਲੋਕਾਂ ਨੂੰ ਲੈ ਕੇ ਜਾਂ ਗੈਂਗਸ ਨੂੰ, ਉੱਥੇ ਇਹ ਕਾਫੀ ਜ਼ਿਆਦਾ ਜਿਹੜਾ ਕਹਿੰਦੇ ਪੀਸ ਦਾ ਕੰਮ ਕਰਦਾ ਸੀ। ਪਰ ਅਲਟੀਮੇਟਲੀ ਕਿਸੇ ਬੇਵਕੂਫ ਨੇ ਉਸ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਜੀ। ਤੇ ਹੁਣ ਉਸ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਹੈਗੀ ਆ। ਸੋ ਕਹਿੰਦੇ ਵੀ ਬੀਤੇ ਸ਼ਨੀਚਰਵਾਰ ਅਕੋਰਨਲ ਜਿਹੜੇ ਆ ਉਹ ਪਾਏ ਗਏ ਸੀਗੇ ਜਦ ਉਹਨਾਂ ਦੇ ਗੋਲੀ ਜਿਹੜੀ ਉਹ ਲੱਗੀ ਸੀਗੀ। ਸੋ ਸ਼ੈਰਿਫ ਡੈਪਟੀਜ਼ ਨੇ ਉਸੇ ਟਾਈਮ ਤੋਂ ਹੀ ਜਿਹੜੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਨੇ ਇਹਨਾਂ ਦਾ ਕਤਲ ਕੀਤਾ ਹੋ ਸਕਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸਵੇਰੇ ਆਪਾਂ ਜਿੱਦਾਂ ਦੱਸਦੇ ਸੀਗੇ ਵੀ ਟਰਕੀ ਦੇ ਵਿੱਚ ਇੱਕ ਵਾਰੀ ਫੇਰ 6.4 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਮਾਮਲੇ ਦੇ ਵਿੱਚ ਹੁਣ ਤੱਕ ਮਿਲੀਆਂ ਰਿਪੋਰਟਸ ਦੇ ਅਨੁਸਾਰ 3 ਜਣਿਆਂ ਦੀਆਂ ਇਸ ਨਵੇਂ ਆਏ ਭੂਚਾਲ ਦੇ ਕਰਕੇ ਮੌਤਾਂ ਜਿਹੜੀਆਂ ਹੋਈਆਂ ਆ। ਤੁਰਕੀ ਦੇ ਹਿੱਤੇ ਇਲਾਕੇ ਦੇ ਵਿੱਚ ਇਸ ਵਾਰ ਇਹ ਭੂਚਾਲ ਆਇਆ ਦੱਸਿਆ ਜਾਂਦਾ। ਟਰਕੀ ਦੇ ਜਿਹੜੇ ਇੰਟੀਰੀਅਰ ਮਿਨਿਸਟਰ ਆ ਉਹਨਾਂ ਨੇ ਜਿਹੜਾ ਦੱਸਿਆ 200 ਤੋਂ ਵੱਧ ਲੋਕ ਜ਼ਖਮੀ ਹੋਏ ਆ, ਜਿਨ੍ਹਾਂ ਦੇ ਅਜੇ ਇਹ ਵੀ ਮੰਨਿਆ ਗਿਆ ਵੀ 6 ਲੋਕ ਅਜੇ ਵੀ ਮਲਬੇ ਦੇ ਹੇਠਾਂ ਦੱਬੇ ਹੋ ਸਕਦੇ ਆ। 3 ਬਿਲਡਿੰਗਸ ਹੁਣ ਤੱਕ ਉੱਥੇ ਡਿੱਗ ਚੁੱਕੀਆਂ ਨੇ। ਮਿਲੀਅਨਸ ਆਫ ਲੋਕ ਜੋ ਆ ਕੋਸਟ ਟੂ ਕੋਸਟ ਵਿੰਟਰ ਸਟਾਰਮ ਦਾ ਸਾਹਮਣਾ ਕਰਨਗੇ। ਈਵਨ ਦੋ ਆਪਾਂ ਸੋਚ ਰਹੇ ਹਾਂ ਵੀ ਵਿੰਟਰ ਖਤਮ ਹੋਣ ਜਾ ਰਹੀ ਆ, ਪਰ ਲੱਗਦਾ ਨਹੀਂ। ਜਿਸ ਹਿਸਾਬ ਦੇ ਨਾਲ ਨਵਾਂ ਜੋ ਸਟਾਰਮ ਆ ਰਿਹਾ ਹੈਗਾ, ਜਿਹਦੇ ਵਿੱਚ ਵਾਈਡ ਸਪਰੈਡ ਹੈਵੀ ਸਨੋ ਪਊਗੀ, ਹਵਾਵਾਂ ਬੜੀਆਂ ਤੇਜ਼ ਚੱਲਣਗੀਆਂ, ਬਲਿਜ਼ਰਡ ਕੰਡੀਸ਼ਨਸ ਹੋਣਗੀਆਂ, ਫਰੀਜ਼ਿੰਗ ਰੇਨ ਤੇ ਸਵੀਅਰ ਥੰਡਰ ਸਟਾਰਮ, ਹੈਵੀ ਰੇਨ, ਰੈਕਰਡ ਲੋ ਤੇ ਹਾਈ ਟੈਂਪਰੇਚਰ। ਸੋ ਇਹ ਸਾਰਾ ਕੁਝ ਵੈਸਟ ਕੋਸਟ ਦੇ ਵਿੱਚ ਆ ਰਿਹਾ ਆ। ਵਿੰਡਸ ਜਿਹੜੀਆਂ ਆ, ਹਵਾਵਾਂ 60 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਸਕਦੀਆਂ ਹੈਗੀਆਂ। ਸੋ ਇਹਦੇ ਨਾਲ ਜੋ ਕੈਲੀਫੋਰਨੀਆ ਦੇ ਵਿੱਚ ਸਿਆਰਾ ਨਵਾਡਾ ਵਾਲਾ ਏਰੀਆ ਹੈਗਾ, ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਉੱਥੇ ਕਾਫੀ ਜ਼ਿਆਦਾ ਜੋ ਸਨੋ ਪਊਗੀ ਤੇ ਹਵਾਵਾਂ ਵੀ ਠੰਡੀਆਂ ਜਿਹੜੀਆਂ ਵਾਇਓਮਿੰਗ ਵੱਲੋਂ ਆ ਰਹੀਆਂ ਹੈਗੀਆਂ। ਸੋ 50 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਵਿੰਡ ਗਸਟ ਇਹ ਆਮ ਤੁਸੀਂ ਦੇਖ ਸਕਦੇ ਹੋ। ਸੋ ਆਉਣ ਵਾਲੇ 3-4 ਦਿਨ ਕਾਫੀ ਜ਼ਿਆਦਾ ਠੰਡੇ ਹੋਣਗੇ।
ਕੁਛ ਏਰੀਏ ਦੇ ਵਿੱਚ ਮੀਂਹ ਪੈਣ ਦੀ ਵੀ ਜਿਹੜੀ ਆ ਸੰਭਾਵਨਾ ਬਣੀ ਹੋਈ ਹੈਗੀ। ਜੀ, ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਲਈ ਹੁਣ ਤੱਕ ਦੀ ਇਤਿਹਾਸਿਕ ਤੌਰ ਦੇ ਉੱਤੇ ਸਭ ਤੋਂ ਠੰਡ ਜਿਹੜੀ ਇੱਕ ਹਿਸਾਬ ਦੇ ਨਾਲ ਇਹ ਸਟਾਰਮ ਹੋ ਸਕਦਾ ਤੇ ਵੈਲੀ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਬਰਫ਼ਬਾਰੀ ਦੀਆਂ ਕਿਆਸ ਰਹੀਆਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ। ਸੋ ਸਟ੍ਰੈਪ ਅਪ ਵੀ ਆਉਣ ਵਾਲੇ ਦਿਨ ਜਿਹੜੇ ਕਾਫੀ ਠੰਡੇ ਹੋ ਸਕਦੇ ਨੇ। ਅਗਲੀ ਜਿਹੜੀ ਖਬਰ ਜਿਹੜੀ ਆ ਰਹੀ ਹਰਜੋਤ ਸਿੰਘ ਜੀ ਫਲੋਰੀਡਾ ਤੋਂ, ਇੱਕ 10 ਫੁੱਟ ਦੇ ਮਗਰਮੱਛ ਐਲੀਗੇਟਰ ਨੇ 85 ਸਾਲਾਂ ਦੀ ਇੱਕ ਔਰਤ ਆ ਉਸ ਨੂੰ ਮਾਰ ਦਿੱਤਾ, ਕਿਲ ਜਿਹੜਾ ਆ ਉਹ ਕਰ ਦਿੱਤਾ ਆ। ਫਲੋਰੀਡਾ ਦੇ ਵਾਈਲਡ ਲਾਈਫ ਅਫੀਸ਼ੀਅਲਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹ ਔਰਤ ਆਪਣੇ ਕੁੱਤੇ ਨੂੰ ਟਹਿਲਾ ਰਹੀ ਸੀ, ਵਾਕ ਕਰ ਰਹੀ ਸੀਗੀ ਸਪੈਨਿਸ਼ ਲੇਕ ਫੇਅਰਵੇਜ਼, ਇੱਕ ਰਿਟਾਇਰਮੈਂਟ ਕਮਿਊਨਿਟੀ ਆ ਉੱਥੇ, ਜਦ ਇਸ ਐਲੀਗੇਟਰ ਦੇ ਦੁਆਰਾ ਉਸ ਉੱਤੇ ਹਮਲਾ ਕੀਤਾ ਗਿਆ ਦੱਸਿਆ ਜਾਂਦਾ ਆ। ਤੇ ਕਹਿੰਦੇ ਵੀ ਉਸ ਨੇ ਬੀਬੀ ਨੂੰ ਨਾਲ ਹੀ ਫੜ ਕੇ ਪਾਣੀ ਦੇ ਵਿੱਚ ਜਿਹੜਾ ਉਹ ਲੈ ਗਿਆ ਆ। ਤੇ ਹੁਣ ਕਹਿੰਦੇ ਵੀ ਇਸ ਐਲੀਗੇਟਰ ਨੂੰ ਟਰੈਪ ਕਰਕੇ ਕੈਪਚਰ ਕਰ ਲਿਆ ਗਿਆ ਆ। ਉਸ ਤੋਂ ਬਾਅਦ ਦੇ ਵਿੱਚ ਉਹਦਾ ਕੀ ਬਣੂਗਾ ਇਹ ਅਜੇ ਪਤਾ ਨਹੀਂ ਆ। ਔਰ ਜਿਹੜੇ ਵਾਈਲਡ ਲਾਈਫ ਵਾਲੇ ਅਧਿਕਾਰੀ ਆ ਉਹ ਉਸ ਨੂੰ ਲੈ ਗਏ ਆ। ਫਲੋਰੀਡਾ ਦੇ ਨੇਬਰਹੁੱਡਸ ਦੇ ਵਿੱਚ ਉੱਥੇ ਉਹਨਾਂ ਦੇ ਸ਼ੈਪਰਡ ਪੌਂਡਸ ਜਾਂ ਤਲਾਅ ਜਿਹੜੇ ਹੁੰਦੇ ਆ ਉਹਨਾਂ ਵਿੱਚ ਗੇਟਰਸ ਦਾ ਘੁੰਮਣਾ ਆਮ ਕਾਮਨ ਜੀ ਗੱਲ ਜਿਹੜੀ ਉਹ ਮੰਨੀ ਜਾਂਦੀ ਆ। ਯੂਜਲੀ ਇਹੀ ਦੱਸਿਆ ਜਾਂਦਾ ਵੀ ਲੋਕਾਂ ਦੇ ਪ੍ਰਤੀ ਇਹ ਹਾਨੀਕਾਰਕ ਨਹੀਂ ਹੁੰਦੇ, ਉਹਨਾਂ ਉੱਤੇ ਹਮਲੇ ਨਹੀਂ ਕਰਦੇ। ਤੇ ਪਰ ਇਹ ਇੱਕ ਅਚਨਚੇਤੇ ਹੋਏ ਹਮਲੇ ਦੇ ਵਿੱਚ 85 ਸਾਲਾਂ ਦੀ ਜਿਹੜੀ ਬਜ਼ੁਰਗ ਆ ਉਸ ਦੀ ਮੌਤ ਹੋ ਗਈ ਆ। ਫ੍ਰਿਜ਼ਨੋ ਤੋਂ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਦੇ ਵਿੱਚ ਇੱਕ ਹੁੱਕਾ ਲੌਂਜ ਜੋ ਆ ਉੱਥੇ ਸ਼ੂਟਿੰਗ ਹੋਈ ਆ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਕੱਲ ਰਾਤੀ 10:45 ਤੇ ਜੋ ਇਹ ਸਟੋਰ ਸੀ ਮਿਲਵਰਨ ਤੇ ਹਰਨਡਨ ਐਵਨਿਊ ਤੇ ਉੱਥੇ ਗੋਲੀਆਂ ਚੱਲੀਆਂ ਤੇ ਜਿਹਦੇ ਨਾਲ 2 ਜਾਣੇ ਮਾਰੇ ਗਏ। ਫੀਲਿਕਸ ਹੌਕਨਸ 41 ਸਾਲਾਂ ਦਾ ਆ, ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੱਲੋਂ ਦੱਸਿਆ ਗਿਆ ਆ। ਅਕੀਲੀ ਮੋਫਿਟ 32 ਸਾਲਾਂ ਦਾ, ਇਹ ਵੀ ਗਨ ਸ਼ਾਟਸ ਦਾ ਸ਼ਿਕਾਰ ਹੋਇਆ ਹੈਗਾ। ਨਿਊ ਔਰਲੀਨਜ਼ ਦੇ ਵਿੱਚ ਆਪਾਂ ਦੱਸਿਆ ਸੀ ਉੱਥੇ ਜਿਹੜੀ ਬਚਸ ਪਰੇਡ ਆ ਉੱਥੇ ਕਿਸੇ ਨੇ ਕੱਲ ਗੋਲੀਆਂ ਜਿਹੜੀਆਂ ਚਲਾ ਦਿੱਤੀਆਂ ਸੀ। ਇੱਕ ਟੀਨੇਜਰ ਦੀ ਇਸ ਦੇ ਵਿੱਚ ਮੌਤ ਹੋਈ ਸੀ, 4 ਜਣੇ ਜ਼ਖਮੀ ਹੋਏ ਸੀ। ਨਿਊ ਔਰਲੀਨ ਪੁਲਿਸ ਡਿਪਾਰਟਮੈਂਟ ਦੇ ਇੰਟਰਮ ਸੁਪਰੀਡੈਂਡੈਂਟ ਮਿਸ਼ੇਲ ਵੁੱਡਫੋਰਕ ਉਹਨਾਂ ਨੇ ਅੱਜ ਨਿਊਜ਼ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਵੀ ਇਸ ਕਤਲੋਗਾਰ ਦਾ ਜਿਹੜਾ ਕਥਿਤ ਦੋਸ਼ੀ ਮੰਨ ਸਕਦੇ ਆ ਵੀ ਸਸਪੈਕਟ ਜਿਹੜਾ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ। 21 ਸਾਲਾ ਮਨਸੂਰ ਮਮੋਦਜ ਕਹਿੰਦੇ ਵੀ ਉਸ ਨੂੰ ਹੁਣ ਸੈਕੰਡ ਡਿਗਰੀ ਮਰਡਰ ਚਾਰਜਿਸ ਦੇ ਉੱਤੇ ਤੇ ਇਲੀਗਲ ਕੈਰਿੰਗ ਆਫ ਵੈਪਨ ਚਾਰਜਿਸ ਦੇ ਉੱਤੇ ਹਿਰਾਸਤ ਵਿੱਚ ਰੱਖਿਆ ਗਿਆ ਹੈਗਾ ਆ। ਸੋ ਕਹਿੰਦੇ ਵੀ ਹੋਰ ਚਾਰਜਿਸ ਵੀ ਇਸ ਉੱਤੇ ਐਡ ਕੀਤੇ ਜਾ ਸਕਦੇ ਆ। ਨਿਊ ਔਰਲੀਨ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਜਿਹੜਾ ਪੀੜਤ ਆ ਉਸ ਸ਼ੂਟਿੰਗ ਦੇ ਵਿੱਚ ਹੀ ਜਿਹੜਾ ਉੱਥੇ ਹੀ ਮਾਰਿਆ ਗਿਆ ਸੀ, 15 ਤੋਂ 18 ਸਾਲ ਦੀ ਉਮਰ ਦੇ ਵਿੱਚ ਦੱਸਿਆ ਗਿਆ ਆ। ਇਸ ਗੋਲੀਕਾਂਡ ਦੇ ਵਿੱਚ ਇੱਕ 4 ਸਾਲਾਂ ਦੀ ਕੁੜੀ, 22 ਸਾਲਾਂ ਦੀ ਔਰਤ ਤੇ 24 ਸਾਲਾਂ ਦੀ ਔਰਤ ਤੇ 18 ਸਾਲਾਂ ਦਾ ਇੱਕ ਮੁੰਡਾ ਜਿਹੜਾ ਆ ਉਹ ਵੀ ਫੱਟੜ ਹੋਏ ਆ। ਸਟੈਨਿਸਲਸ ਕਾਉਂਟੀ ਦੇ ਵਿੱਚ ਅੱਜ ਇੱਕ ਜੋ ਟ੍ਰੇਨ ਆ ਉਹ ਡੀਰੇਲ ਹੋ ਗਈ, ਜਿਹਦੇ 4 ਡੱਬੇ ਪੂਰੀ ਤਰ੍ਹਾਂ ਉਲਟ ਗਏ। ਇਹ ਸਾਰਾ ਕੁਝ ਯੂਨੀਅਨ ਪੈਸੀਫਿਕ ਦੇ ਮੁਤਾਬਕ ਜੋ 4 ਟ੍ਰੇਨ ਦੀਆਂ ਕਾਰਸ ਬੋਗੀ ਸੀਗੀਆਂ ਡੀਰੇਲ ਹੋਈਆਂ 3:45 ਤੇ ਰਿਵਰ ਬੈਂਕ ਏਰੀਆ, ਜੋ ਕਿ ਇੰਟਰਸੈਕਸ਼ਨ ਆਫ ਕਲੌਜ਼ ਤੇ ਪੈਟਰਸਨ ਰੋਡ ਦੇ ਉੱਤੇ ਹੈਗਾ ਆ। 3 ਕਾਰਾਂ ਜੋ ਡੀਰੇਲ ਹੋਈਆਂ ਉਹ ਅਪਰਾਈਟ ਤੇ ਇੱਕ ਲੀਨ ਓਵਰ ਕਰਦੀ ਸੀ। ਇਹ ਸਾਰਾ ਜੋ ਹੈਗਾ ਟ੍ਰੈਫਿਕ ਇੱਥੇ ਬਹੁਤ ਹੁੰਦਾ ਹੈਗਾ, ਇਹ ਜਿਹੜੀ ਟ੍ਰੇਨ ਦੀ ਲਾਈਨ ਜਾਂਦੀ ਹੈਗੀ ਆ। ਪਰ ਲੱਕਲੀ ਕਹਿੰਦੇ ਕਿਸੇ ਤਰ੍ਹਾਂ ਦੇ ਕੋਈ ਸੱਟ ਨਹੀਂ ਸੀ ਲੱਗੀ ਤੇ ਹੈਜ਼ਮੈਟ ਕੋਈ ਨਹੀਂ ਰਿਲੀਜ਼ ਹੋਇਆ ਕੈਮੀਕਲ ਵਗੈਰਾ। ਸੋ ਇਹ ਕਿਵੇਂ ਐਕਸੀਡੈਂਟ ਹੋਇਆ ਇਹਦੀ ਇਨਵੈਸਟੀਗੇਸ਼ਨ ਹਜੇ ਵੀ ਜਾਰੀ ਆ। ਪਿਜ਼ਮੋ ਬੀਚ ਦੇ ਵਿੱਚ ਬੀਤੇ ਸ਼ਨੀਚਰਵਾਰ ਇੱਕ ਫ੍ਰੈਜ਼ਨੋ ਦਾ ਵਸਨੀਕ ਉਹ ਗੋਲੀ ਦਾ ਸ਼ਿਕਾਰ ਹੋਇਆ ਤੇ ਉਸ ਦੀ ਮੌਤ ਉੱਥੇ ਹੋ ਗਈ ਆ। ਪੁਲਿਸ ਨੇ ਜਿਹੜਾ ਉਹ ਦੱਸਿਆ ਪਿਜ਼ਮੋ ਬੀਚ ਪੁਲਿਸ ਡਿਪਾਰਟਮੈਂਟ ਨੂੰ, ਕਹਿੰਦੇ ਵੀ ਕਈ 911 ਕਾਲਸ ਆਈਆਂ ਇਸ ਸ਼ੂਟਿੰਗ ਦੇ ਜਿਹੜਾ ਉਹ ਕਰਕੇ ਪੀਅਰ ਜਿਹੜਾ ਪ੍ਰੋਮੇਨੇਡ ਏਰੀਆ ਸੀਗਾ ਉੱਥੇ ਪਿਜ਼ਮੋ ਬੀਚ ਤੇ ਡਾਊਨਟਾਊਨ ਦੇ ਇਲਾਕੇ ਦੇ ਵਿੱਚ, ਜਦ ਅਧਿਕਾਰੀ ਉੱਥੇ ਪਹੁੰਚੇ ਤਾਂ 40 ਸਾਲਾਂ ਦਾ ਇੱਕ ਬੰਦਾ ਜੋ ਕਿ ਫ੍ਰੈਜ਼ਨੋ ਤੋਂ ਸੀਗਾ ਉਸ ਨੂੰ ਕਈ ਗੋਲੀਆਂ ਲੱਗੀਆਂ ਸੀਗੀਆਂ। ਉੱਥੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਇਨਵੈਸਟੀਗੇਟਰਸ ਦੱਸਦੇ ਨੇ ਵੀ 4 ਬੰਦਿਆਂ ਤੇ ਜਿਸ ਦੇ ਨਾਲ ਕਈ ਔਰਤਾਂ ਵੀ ਸੀ, ਉਹਨਾਂ ਨੇ ਇਸ ਵਿਕਟਮ ਨੂੰ, ਪੀੜਤ ਨੂੰ ਕਨਫਰੰਟ ਕੀਤਾ ਸੀਗਾ। ਕਹਿੰਦੇ ਵੀ ਪੋਸੀਬਲ ਗੈਂਗ ਅਫੀਲੀਏਸ਼ਨ ਦਾ ਮਾਮਲਾ ਜਿਹੜਾ ਹੋ ਸਕਦਾ ਆ।
ਪਹਿਲਾਂ ਜਿਹੜੇ ਆ ਵਰਬਲ ਆਰਗੂਮੈਂਟ ਹੋਇਆ, ਇੱਕ ਦੂਜੇ ਦੇ ਉੱਤੇ ਰੌਲਾ ਰੱਪਾ ਜਿਹੜੇ ਉਹ ਪਾਉਂਦੇ ਰਹੇ ਤੇ ਇਵੈਂਚੁਅਲੀ ਜਿਹੜੀ ਹੈ ਧੱਕਾ ਮੁੱਕੀ ਹੋਈ ਤੇ ਫਿਰ ਗੋਲੀਆਂ ਜਿਹੜੀਆਂ ਉੱਥੇ ਚੱਲੀਆਂ, ਜਿਸ ਕਰਕੇ ਇਸ 40 ਸਾਲਾਂ ਦੇ ਪ੍ਰਿਜ਼ਨਰ ਵਸਨੀਕ ਦੀ ਮੌਤ ਹੋਈ ਦੱਸੀ ਜਾਂਦੀ ਆ। ਪੁਲਿਸ ਕਹਿੰਦੀ ਹੈ ਵੀ ਜੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਹੋਵੇ ਤੇ ਉਹ ਉਹਨਾਂ ਦੇ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕਰੇ ਤਾਂ ਜੋ ਗੋਲੀ ਮਾਰਨ ਵਾਲਿਆਂ ਨੂੰ ਜਿਹੜਾ ਉਹ ਫੜਿਆ ਜਾ ਸਕੇ। 2006 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਫਸਟ ਜਿਹੜਾ ਸ਼ੂਟਿੰਗ ਰਿਲੇਟਡ ਹੋਮਿਸਾਈਡ ਪਿਜ਼ਮੋ ਬੀਚ ਦੇ ਵਿੱਚ ਹੋਇਆ ਆ। ਕੈਲੀਫੋਰਨੀਆ ਦਾ ਜੋ ਬਜਟ ਡੈਫਿਸਿਟ ਆ ਉਹ ਕਹਿੰਦੇ ਵੀ ਹੋਰ ਵੀ ਕਾਫੀ ਵੱਡਾ ਹੋ ਸਕਦਾ ਹੈ। ਇਹ ਨਵੀਆਂ ਪ੍ਰੈਡਿਕਸ਼ਨਸ ਆਈਆਂ ਹੈਗੀਆਂ। ਪਿਛਲੇ ਸਾਲ ਕੈਲੀਫੋਰਨੀਆ ਦਾ ਬਜਟ 97.5 ਬਿਲੀਅਨ ਡਾਲਰ ਸਰਪਲਸ ਦੇ ਵਿੱਚ ਸੀਗਾ, ਪਰ ਹੁਣ ਜੋ ਸਟੇਟ ਆ ਉਹ ਕਹਿੰਦੇ ਪਈ 100 ਬਿਲੀਅਨ ਡਾਲਰ ਦੇ ਲਾਗੇ ਨੈਗੇਟਿਵ 'ਚ ਹੋ ਸਕਦੀ ਹੈਗੀ ਆ। ਪਿਛਲੇ ਸਾਲਾਂ ਦੇ ਦੌਰਾਨ 307 ਬਿਲੀਅਨ ਡਾਲਰ ਸਟੇਟ ਨੇ ਬੜੀ ਜਿਹੜਾ ਲੈਵਿਸ਼ ਤਰੀਕੇ ਦੇ ਨਾਲ ਕਹਿੰਦੇ ਸਪੈਂਡ ਕੀਤਾ ਹੈਗਾ ਤੇ ਹੁਣ ਇੱਕਦਮ ਜੋ ਆ ਇਹ ਬਜਟ ਦੇ ਵਿੱਚ ਘਾਟਾ ਪੈ ਗਿਆ। ਕਾਰਨ ਗੈਬਨ ਨਿਊਸਮ ਜੋ ਗਵਰਨਰ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਆ ਵੀ ਪ੍ਰੋਪਰਟੀ ਟੈਕਸ ਜਿਹੜੇ ਆ ਘਟੇ ਹੈਗੇ ਆ। ਆਪਾਂ ਦੇਖੇ ਆ ਨੋਟ ਜਿਹੜੇ ਸਿੰਗਲ ਫੈਮਿਲੀ ਹੋਮ ਦੇ, ਖਾਸ ਕਰਕੇ ਬਿਜ਼ਨਸ ਦੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਸ ਤਰ੍ਹਾਂ ਸੈਨ ਫਰਾਂਸਿਸਕੋ ਆ, ਕਈ ਕੰਪਨੀਆਂ ਸ਼ਟ ਡਾਊਨ ਹੋ ਗਈਆਂ, ਕਈਆਂ ਨੇ ਆਫਿਸ ਬੰਦ ਕਰ ਦਿੱਤੇ। ਸੋ ਉਹਦਾ ਜਿਹੜਾ ਕਾਫੀ ਵੱਡਾ ਅਸਰ ਆ ਪੈ ਰਿਹਾ ਹੈਗਾ। ਜੀ, ਅਗਲੀ ਗੱਲ ਕਰੀਏ ਮੋਡੈਸਟੋ ਤੋਂ ਆ ਰਹੀ ਹੈ ਜਿਹੜੀ ਇਹ ਖਬਰ। ਮੋਡੈਸਟੋ ਦੇ ਇੱਕ ਨੇਬਰਹੁੱਡ ਦੇ ਵਿੱਚ ਕਹਿੰਦੇ ਵੀ ਅਚਨਚੇਤੇ ਗੋਲੀਆਂ ਚੱਲੀਆਂ, ਜਿਸ ਕਰਕੇ 3 ਜਾਣੇ ਫੱਟੜ ਦੱਸੇ ਜਾਂਦੇ ਆ। ਦਿਨ ਦਿਹਾੜੇ ਚਿੱਟੇ ਦਿਨ ਇਹ ਗੋਲੀ ਕਾਂਡ ਵਾਪਰਿਆ ਤੇ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਗੋਲੀ ਕਾਂਡ ਹੋਇਆ ਆ। ਟਲੀ ਰੋਡ ਤੇ ਵਰੈਂਗਰ ਐਵੀਨਿਊ ਦੇ ਉੱਤੇ ਅੱਜ ਸਵੇਰੇ 11:30 ਵਜੇ ਇਹ ਗੋਲੀ ਕਾਂਡ ਹੋਇਆ ਆ। ਖੁਸ਼ਕਿਸਮਤੀ ਦੇ ਨਾਲ ਇਹ ਆ ਵੀ ਕਿਸੇ ਦੇ ਮੌਤ ਨਹੀਂ ਹੋਈ, ਪਰ ਫੱਟੜ ਜਿਹੜੇ ਆ 3 ਲੋਕ ਦੱਸੇ ਜਾਂਦੇ, ਉਹਨਾਂ ਨੂੰ ਇਸ ਟਾਈਮ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ। ਉੱਥੋਂ ਦੇ ਰਹਿਣ ਵਾਲੇ ਲੋਕ ਤੇ ਜਿਹੜੇ ਬਿਜ਼ਨਸ ਓਨਰ ਸੀਗੇ ਕਹਿੰਦੇ ਵੀ ਉਹ ਇਸ ਗੋਲੀ ਕਾਂਡ ਦੇ ਨਾਲ ਖਾਸੇ ਪ੍ਰਭਾਵਿਤ ਹੋਏ ਦੱਸੇ ਜਾਂਦੇ ਵੀ ਇੱਕਦਮ ਜਿਹੜੇ ਆ ਉਹ ਹੈਰਾਨ ਪਰੇਸ਼ਾਨ ਨਾ ਉਹ ਹੋ ਗਏ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਜਿਹੜਾ ਹੋਇਆ। ਕਹਿੰਦੇ 12 ਗੋਲੀਆਂ ਜਿਹੜੀਆਂ ਉਹ ਚੱਲੀਆਂ। ਇੱਕ ਔਰਤ ਖੂਨ ਦੇ ਨਾਲ ਲੱਥਪੱਥ ਉੱਥੇ ਜ਼ਮੀਨ ਦੇ ਉੱਤੇ ਡਿੱਗੀ ਪਈ ਸੀ, ਜਿਸ ਨੂੰ ਕਿ ਬਾਅਦ ਦੇ ਵਿੱਚ ਪੁਲਿਸ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ ਆ। ਸਸਪੈਕਟ ਜਿਹਨੇ ਗੋਲੀਆਂ ਚਲਾਈਆਂ ਆ, ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉੱਥੋਂ ਫਰਾਰ ਜਿਹੜਾ ਆ ਉਹ ਹੋ ਗਿਆ ਦੱਸਿਆ ਜਾਂਦਾ ਆ। ਜਿਸ ਗੱਡੀ ਦੇ ਉੱਤੇ ਗੋਲੀਆਂ ਚੱਲੀਆਂ, ਪੁਲਿਸ ਨੇ ਉਸ ਨੂੰ ਇੰਪਾਊਂਡ ਕਰ ਲਿਆ ਆ। ਕੈਲੀਫੋਰਨੀਆ ਦੇ ਵਿੱਚ ਸ਼ਹਿਰਾਂ ਨੂੰ ਰੈਂਕ ਕੀਤਾ ਗਿਆ ਵੀ ਕਿਹੜੇ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਹਾਰਡ ਵਰਕਿੰਗ ਲੋਕ ਕੰਮ ਕਰਦੇ ਹੈਗੇ ਆ। ਸੋ ਨਵਾਂ ਜੋ ਸਰਵੇ ਆਇਆ ਉਹਦੇ ਮੁਤਾਬਕ ਹਾਰਡੈਸਟ ਵਰਕਿੰਗ ਸਿਟੀ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ, ਟੈਕ ਕੈਪੀਟਲ ਆਫ ਦਾ ਵਰਲਡ ਆਪਾਂ ਕਹਿ ਸਕਦੇ ਹਾਂ, ਟੈਕ ਕੈਪੀਟਲ ਆਫ ਅਮਰੀਕਾ ਕਹਿ ਸਕਦੇ ਹਾਂ। ਇਹ ਹਾਰਡੈਸਟ ਵਰਕਿੰਗ ਸਿਟੀਜ਼ ਦੇ ਵਿੱਚ ਆਈ ਹੈਗੀ ਆ। ਸੈਨ ਫਰਾਂਸਿਸਕੋ ਕੱਲੀ ਸਿਟੀ ਆ ਕੈਲੀਫੋਰਨੀਆ ਜਿਹੜੇ ਪਹਿਲੇ 20 ਦੇ ਵਿੱਚ ਆਈਆਂ ਹੈਗੀਆਂ। ਇਸ ਤੋਂ ਬਿਨਾਂ 29ਵੇਂ ਨੰਬਰ ਤੇ ਸੈਨ ਹੋਜ਼ੇ, 31ਵੇਂ ਤੇ ਓਕਲੈਂਡ, 31ਵੇਂ ਨੰਬਰ ਤੇ ਫਰੀਮੌਂਟ, 50ਵੇਂ ਤੇ ਓਕਲੈਂਡ, 61 ਨੰਬਰ ਤੇ ਸੈਨ ਡੀਗੋ ਤੇ ਇਰਵਾਈਨ, 67ਵੇਂ ਨੰਬਰ ਤੇ ਸੈਂਟਾ ਐਨਾ, 70ਵੇਂ ਨੰਬਰ ਤੇ ਐਨਾਹੀਮ, 71ਵੇਂ ਨੰਬਰ ਤੇ ਆਈਆਂ। ਸੋ 100 ਤੋਂ ਵੱਧ ਜੋ ਵੱਡੀਆਂ ਸ਼ਹਿਰ ਆ, ਵੱਡੇ ਸਿਟੀਜ਼ ਆ, ਉਹਨਾਂ ਦੇ ਸਰਵੇ ਕੀਤੇ ਗਏ ਸੀ ਵਾਲਟ ਹੱਬ ਵੱਲੋਂ, ਜਿਹਦੇ ਵਿੱਚ ਉਹਨਾਂ ਨੇ 11 ਵੱਖ-ਵੱਖ ਮੈਟ੍ਰਿਕਸ ਨੂੰ ਯੂਜ਼ ਕੀਤਾ ਹੈ ਤਾਂ ਕਿ ਫਿਗਰ ਆਊਟ ਕਰ ਸਕੇ ਵੀ ਕਿਹੜੇ ਸ਼ਹਿਰਾਂ ਦੇ ਵਿੱਚ ਲੋਕ ਸਭ ਤੋਂ ਜ਼ਿਆਦਾ ਕੰਮ ਕਰਦੇ ਹੈਗੇ ਆ। ਜੀ, ਇਹਦਾ ਮਤਲਬ ਇਹ ਨਹੀਂ ਆ ਵੀ ਜਿਨ੍ਹਾਂ ਸ਼ਹਿਰਾਂ ਦੇ ਨਾਂ ਨਹੀਂ ਆਏ ਵੀ ਉੱਥੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਮਿਹਨਤੀ ਨਹੀਂ ਆ। ਮਿਹਨਤ ਸਾਰੇ ਜਾਣੇ ਹੀ ਕਰਦੇ ਆ। ਸੋ ਇਹ ਵੱਖ-ਵੱਖ ਸਰਵੇਜ਼ ਵਗੈਰਾ ਜਿਹੜੇ ਆ ਉਹ ਅਕਸਰ ਚੱਲਦੇ ਰਹਿੰਦੇ ਆ ਤੇ ਜਿਹੜੇ ਮਿਹਨਤ ਕਰ ਰਹੇ ਆ ਬਸ ਇੱਦਾਂ ਹੀ ਜਿਹੜੇ ਉਹ ਲੱਗੇ ਰਹੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਸਲਾਜ਼ ਰੀਸੈਂਟਲੀ ਬਹੁਤ ਜ਼ਿਆਦਾ ਹੁਣ ਵਿਵਾਦਾਂ ਦੇ ਵਿੱਚ ਵੀ ਜਿਹੜੀ ਉਹ ਚੱਲ ਰਹੀ ਆ। ਇੱਕ ਹੋਰ ਨਵਾਂ ਐਕਸੀਡੈਂਟ ਟੈਸਲਾ ਦਾ ਹੋਇਆ ਆ। ਇੱਕ ਫਾਇਰ ਟਰੱਕ ਦੇ ਵਿੱਚ ਜਿਹੜੀ ਟੈਸਲਾ ਕਾਰ ਆ ਉਹ ਜਾ ਟਕਰਾਈ, ਜਿਸ ਦੇ ਵਿੱਚ ਇਹ ਫਾਇਰ ਫਾਈਟਰਸ ਨੂੰ ਵੀ ਇਸਨੇ ਜ਼ਖਮੀ ਕੀਤਾ ਸੀਗਾ। ਇਹ ਕੁਝ ਦਿਨ ਪਹਿਲਾਂ ਹੀ ਜਿਹੜਾ ਉਹ ਹੁਣ ਇਹ ਐਕਸੀਡੈਂਟ ਵਾਪਰਿਆ। ਇਹ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ ਪ੍ਰੈਜ਼ੀਡੈਂਟ ਡੇ ਹੌਲੀਡੇ ਵੀਕਐਂਡ ਦੇ ਉੱਤੇ ਇਹ ਘਟਨਾ ਵਾਪਰੀ ਆ। ਹੁਣ ਇਹਦੇ ਨਾਲ ਜਿਹੜੇ ਯੂਐਸ ਦੇ ਜਿਹੜੇ ਰੈਗੂਲੇਟਰਸ ਆ ਉਹ ਹੁਣ ਹੋਰ ਵੀ ਤਿਰਛੀ ਅੱਖ ਟੈਸਲਾ ਦੇ ਉੱਤੇ ਰੱਖ ਰਹੇ ਹੈਗੇ ਆ। ਨੈਸ਼ਨਲ ਹਾਈਵੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਵਾਲੀ ਜਿਹੜੀ ਅਥਾਰਟੀ ਆ, ਸੇਫਟੀ ਅਥਾਰਟੀ ਵਾਲੇ ਆ, ਉਹਨਾਂ ਨੂੰ ਕਹਿੰਦੇ ਵੀ ਇਸ ਐਕਸੀਡੈਂਟ ਦੇ ਬਾਰੇ ਪਤਾ ਲੱਗਾ ਹੈ ਤੇ ਹੁਣ ਕਾਰ ਮੇਕਰਸ ਦੇ ਨਾਲ ਗੱਲਬਾਤ ਕਰਨਗੇ। ਆਲਰੇਡੀ ਇੱਕ ਐਕਸੀਡੈਂਟ ਨੂੰ ਹੀ
ਜਿਹੜੇ ਫਸਟ ਰਿਸਪੌਂਡਰਸ ਆ, ਫਾਇਰ ਫਾਈਟਰਸ ਆ, ਉਸ ਦੇ ਲਈ ਮਦਦ ਪਹੁੰਚਾਉਣ ਦੇ ਲਈ ਉੱਥੇ ਸੀਗੇ, ਫਰੀਵੇ ਦੇ ਉੱਤੇ ਸੀਗੇ, ਜਦ ਆ ਕੇ ਪਿੱਛੋਂ ਜਿਹੜੀ ਟੈਸਲਾ ਆ ਉਹ ਉਹਨਾਂ 'ਚ ਜਾ ਟਕਰਾਈ ਆ। ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਦੇਖਣਾ ਹੋਊਗਾ ਵੀ ਕੀ ਇਹ ਆਟੋ ਪਾਇਲਟ ਦੇ ਉੱਤੇ ਲੱਗੀ ਸੀ ਕਿਤੇ, ਕਿਉਂਕਿ ਰੀਸੈਂਟਲੀ ਵੀਡੀਓ ਵੀ ਆਈ ਸੀ ਵੀ ਇੱਕ ਤਾਂ ਡਰਾਈਵਰ ਸੁੱਤਾ ਹੀ ਪਿਆ ਸੀਗਾ ਜਦ ਟੈਸਲਾ ਨੂੰ ਜਿਹੜਾ ਉਹ ਚਲਾ ਰਿਹਾ ਸੀਗਾ। ਸੋ NHTSA ਨੇ ਆਲਰੇਡੀ 18 ਮਹੀਨੇ ਜਿਹੜੇ ਟੈਸਲਾ ਦੇ ਡਰਾਈਵਰ ਅਸਿਸਟੈਂਸ ਪ੍ਰੋਗਰਾਮ ਆਟੋ ਪਾਇਲਟ ਦੇ ਕਰਕੇ ਜਿਹੜਾ ਕ੍ਰੈਸ਼ ਹੋਇਆ ਸੀ ਉਸ ਦੇ ਉੱਤੇ ਇਨਵੈਸਟੀਗੇਸ਼ਨ ਦੇ ਉੱਤੇ ਲਗਾਏ ਸੀਗੇ। ਸੋ ਇਹ ਹੁਣ ਇਸ ਨੇ ਜਿਹੜੀ ਹੋਰ ਜਿਹੜੀ ਚਰਚਾ ਹਰਜੋਤ ਸਿੰਘ ਜੀ ਬਟੋਰੀ ਆ। 4 ਜਿਹੜੇ ਫਾਇਰ ਫਾਈਟਰ ਜਿਹੜੇ ਫੱਟੜ ਹੋਏ ਆ ਇਸ ਹਾਦਸੇ ਦੇ ਵਿੱਚ, ਉਹ ਇਸ ਟਾਈਮ ਜ਼ੇਰੇ ਇਲਾਜ ਦੱਸੇ ਜਾਂਦੇ ਨੇ, ਹਸਪਤਾਲ 'ਚ ਦਾਖਲ ਕਰਾਇਆ ਗਿਆ। ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਇੱਕ ਵੱਡੀ ਪ੍ਰੋਬਲਮ ਦੇ ਵਿੱਚ ਆ ਗਿਆ। ਜੋ ਆਡਿਟ ਉਹਨਾਂ ਦਾ ਕੀਤਾ ਗਿਆ ਆ ਉਹਦੇ 'ਚ ਇਹ ਪਤਾ ਚੱਲਿਆ ਵੀ ਬਹੁਤ ਵੱਡਾ ਫਰਾਡ ਹੋਇਆ ਹੈਗਾ। ਸੋ ਵੱਖ-ਵੱਖ ਤਰ੍ਹਾਂ ਦੇ ਇਲੀਗਲ ਫਾਈਨੈਂਸ਼ੀਅਲ ਪ੍ਰੈਕਟਿਸਿਸ ਕੀਤੀਆਂ ਗਈਆਂ। ਜਿਹੜਾ ਆਡਿਟ ਬਿਊਰੋ ਆ, ਆਡਿਟ ਰਿਵਿਊ ਕੀਤਾ ਗਿਆ 64 ਟ੍ਰਾਂਜੈਕਸ਼ਨਸ ਦਾ ਜੁਲਾਈ 2019 ਤੋਂ ਲੈ ਕੇ ਅਪ੍ਰੈਲ 2020 ਤੱਕ। ਇਹਦੇ 'ਚ ਪਤਾ ਚੱਲਿਆ ਵੀ ਅੱਧੇ ਤੋਂ ਵੱਧ ਜੋ ਪਰਚੇਜ਼ਿੰਗ ਆਰਡਰ ਸੀ ਉਹਨਾਂ ਦਾ ਕਿਸੇ ਨੇ ਅਪਰੂਵਲ ਹੀ ਨਹੀਂ ਦਿੱਤਾ, ਤੇ 96% ਜੋ ਪ੍ਰਪੋਜ਼ਲ ਸੀ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਬਿਡਿੰਗ ਵੀ ਨਹੀਂ ਲਈ ਗਈ ਹੈਗੀ। $7 ਮਿਲੀਅਨ ਵਰਥ ਦੇ 에ਅਰ ਫਿਲਟਰ ਡਿਸਇਨਫੈਕਟੈਂਟ ਜੋ ਟੈਕਨੋਲੋਜੀ ਆ ਉਹਦੇ ਲਏ ਗਏ ਸੀ, ਖਰੀਦੇ ਗਏ ਸੀ। ਤੇ ਗ੍ਰੈਂਡ ਜੂਰੀ ਦੀ ਰਿਪੋਰਟ ਨੇ ਇਹ ਦੱਸਿਆ ਵੀ 800 ਫਿਲਟਰ 2000 ਦੇ ਵਿੱਚੋਂ ਉਹ ਇੰਸਟਾਲ ਹੀ ਨਹੀਂ ਕੀਤੇ ਗਏ ਹੈਗੇ। ਸੋ ਸਕੂਲ ਬੋਰਡ ਦੇ ਕੋਲ ਹੁਣ 15 ਦਿਨ ਆ ਇਸ ਰਿਪੋਰਟ ਦਾ ਜਵਾਬ ਦੇਣ ਦੇ ਲਈ। ਸੋ ਇਦਾਂ ਦੇ ਵੱਡੇ ਸਕੂਲ ਬੋਰਡ ਜਿਹੜੇ ਆ ਉਹਨਾਂ 'ਚ ਵੀ ਦੇਖੋ ਹੇਰਾ ਫੇਰੀ ਹੋ ਰਹੀ ਹੈਗੀ ਆ। ਸੋ ਦੇਖੋ ਵੀ ਆਰਡਰ ਕੌਣ ਕਰ ਰਿਹਾ ਆ, ਨਾ ਕਿਸੇ ਦੀ ਮਨਜ਼ੂਰੀ ਲਈ, ਨਾ ਹੋਰ, ਤੇ ਨਾ ਵਾਹ ਨਾ ਵਾਸਤਾ, ਤੇ ਚੱਕ ਕੇ ਜਿਹੜੇ ਉਹ ਕਰੀ ਜਾਂਦੇ ਆ। ਸੋ ਹੋਰ ਪਤਾ ਨਹੀਂ ਕਿੱਥੇ ਕਿੱਥੇ ਇਦਾਂ ਦਾ ਚੀਜ਼ ਜਿਹੜੀ ਉਹ ਚੱਲ ਰਹੀ ਜਿਹੜੀ ਹੋਵੇ। ਸੋ ਭਾਈ ਧਿਆਨ ਰੱਖਣਾ ਚਾਹੀਦਾ। ਚੰਗੀ ਗੱਲ ਵੀ ਇਸ ਨੂੰ ਜਿਹੜਾ ਆਡਿਟ ਦੇ ਵਿੱਚ ਐਟਲੀਸਟ ਪਤਾ ਜਿਹੜਾ ਉਹ ਲੱਗ ਗਿਆ। ਇੱਕ ਬੰਦੇ ਨੂੰ ਸੈਕਰਾਮੈਂਟੋ ਇੰਟਰਨੈਸ਼ਨਲ ਏਅਰਪੋਰਟ ਦੇ ਨਜ਼ਦੀਕ ਇੱਕ ਦੂਜੀ ਕਾਰ ਦੇ ਉੱਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਅਕਿਊਜ਼ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜਾ 47 ਸਾਲਾਂ ਦਾ ਬੰਦਾ, ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਵੀ ਰੋਡ ਰੇਜ ਦਾ ਮਾਮਲਾ ਹੋ ਸਕਦਾ ਆ, ਜਿਸ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜੇ ਡਰਾਈਵਰ ਆ ਉਹ ਗੁੱਸੇ ਦੇ ਵਿੱਚ ਆਏ ਤੇ ਇਹ 47 ਸਾਲਾਂ ਦੇ ਬੰਦੇ ਨੇ ਕੱਢ ਕੇ ਜਿਹੜੀ ਆ ਉਹ ਗੋਲੀ ਮਾਰ ਦਿੱਤੀ। ਨਾਰਮਨ ਫਿਸ਼ਰ ਨੂੰ ਕੱਲ ਐਤਵਾਰ ਇਸ ਹਾਦਸੇ ਦੇ ਕਰਕੇ, ਇਸ ਗੋਲੀਕਾਂਡ ਦੇ ਕਰਕੇ ਗ੍ਰਿਫਤਾਰ ਕੀਤਾ ਗਿਆ ਆ। ਸੋ ਕਹਿੰਦੇ ਵੀ ਮੈਟਰੋ ਏਅਰ ਪਾਰਕਵੇ ਤੇ I-5 ਦੇ ਨਜ਼ਦੀਕ ਇਹ ਜਿਹੜਾ ਰੋਡ ਰੇਜ ਦਾ ਮਾਮਲਾ ਉਹ ਵਾਪਰਿਆ ਸੀਗਾ। ਸੋ ਜਿਹੜੇ ਫੋਰਡ ਜਿਹੜੇ ਕਾਲੀ ਫੋਰਡ ਗੱਡੀ ਦੇ ਵਿੱਚ ਸੀਗੇ, CHP ਦੇ ਅਫਸਰਸ ਨੇ ਜਿਹੜਾ ਦੱਸਿਆ ਆ ਵੀ ਉਹ ਇਸ ਦੇ ਵਿੱਚ ਵਿਕਟਮ ਸੀਗੇ ਰੋਡ ਰੇਜ ਜਿਹੜੀ ਸਿਚੁਏਸ਼ਨ ਦੇ ਵਿੱਚ। ਟੋਯੋਟਾ ਦੇ ਜਿਹੜੇ ਗੱਡੀ ਦੇ ਚਾਲਕ ਨੇ ਇਹ ਗੋਲੀਆਂ ਜਿਹੜੀਆਂ ਉਹ ਹੁਣ ਚਲਾਈਆਂ ਆ। ਇਸ ਤੋਂ ਬਾਅਦ ਦੇ ਵਿੱਚ ਕਹਿੰਦੇ ਇੱਕ ਟ੍ਰੈਫਿਕ ਸਟਾਪ ਦੇ ਵਿੱਚ ਡੈਲ ਪੈਸੋ ਰੋਡ ਤੇ ਅਲ ਸੈਂਟਰੋ ਰੋਡ ਦੇ ਉੱਤੇ ਫਿਸ਼ਰ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਕੋਲੋਂ ਹੈਂਡਗਨ ਵੀ ਬਰਾਮਦ ਹੋਈ। ਮਨਟੀਕਾ ਸ਼ਹਿਰ ਦੇ ਮੇਅਰ ਗੈਰੀ ਸਿੰਘ ਆ ਤੇ ਉਹਨਾਂ ਨੇ ਆਪਣੇ ਬਜਟ ਦਾ ਜੋ ਉਹਨਾਂ ਦੀ ਮੀਟਿੰਗ ਚੱਲਦੀ ਸੀ ਸਿਟੀ ਕੌਂਸਲ ਦੀ, ਉਹਦੇ ਦੌਰਾਨ ਇਹ ਦੱਸਿਆ ਵੀ ਮਨਟੀਕਾ ਔਨ ਦਾ ਮੂਵ। ਮਨਟੀਕੇ ਦੇ ਵਿੱਚ ਕਹਿੰਦੇ ਜਿਹੜੇ ਬਿਜ਼ਨੈਸਿਸ ਆ ਕੋਈ ਵੀ ਆ ਕੇ ਖੋਲ ਸਕਦਾ। ਮਨਟੀਕਾ ਇਜ਼ ਓਪਨ ਫॉर ਬਿਜ਼ਨੈਸਿਸ। ਇਹ ਉਹਨਾਂ ਨੇ ਕਿਹਾ ਵੀ ਮਨਟੀਕੇ ਦੇ ਵਿੱਚ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਿਟੀ ਆਫ ਮਨਟੀਕਾ, ਮਨਟੀਕਾ ਚੈਂਬਰ ਆਫ ਕਮਰਸ ਰਲ ਕੇ ਵੱਧ ਤੋਂ ਵੱਧ ਜਿਹੜੇ ਬਿਜ਼ਨੈਸਿਸ ਆ ਮਨਟੀਕੇ ਦੇ ਵਿੱਚ ਖੋਲੇ ਜਾਣ। ਸਰੋਤਿਆਂ ਨੂੰ ਇਹ ਦੱਸਦੇ ਜਾਈਏ ਜੁੱਬਾ ਸਿਟੀ ਤੋਂ ਬਾਅਦ ਜੇ ਕਿਤੇ ਸਭ ਤੋਂ ਵੱਧ ਪੋਪੂਲੇਸ਼ਨ ਪੰਜਾਬੀਆਂ ਦੀ ਆ ਤਾਂ ਇਸ ਟਾਈਮ ਉਹ ਮਨਟੀਕਾ ਸ਼ਹਿਰ ਦੇ ਵਿੱਚ ਆ। ਜਿਨ੍ਹਾਂ ਦੇ ਨਵਜਨਮੇ ਬੱਚੇ ਨੇ, ਜੇ ਉਹਨਾਂ ਦੇ ਕੋਲ ਰੈਕਟ ਦੇ ਜਿਹੜੇ ਇਨਫੈਂਟ ਫਾਰਮੂਲਾ ਆ ਤਾਂ ਇਹ ਖਬਰ ਧਿਆਨ ਦੇ ਨਾਲ ਸੁਣ। 145,000 ਕੈਨਸ ਬੇਬੀ ਫਾਰਮੂਲੇ ਦੇ ਰੈਕਟ ਕੰਪਨੀ ਨੇ ਰੀਕਾਲ ਕੀਤੇ ਆ। ਕਹਿੰਦੇ ਵੀ ਇਸ ਦੇ ਵਿੱਚ ਕੰਟੈਮੀਨੇਸ਼ਨ ਹੋਈ ਹੋ ਸਕਦੀ ਆ। ਇਹ ਸਿਲੈਕਟ ਲੋਟਸ ਨੇ 12.9 ਆਉਂਸ ਦੇ ਜਿਹੜੇ ਸਿੰਪਲੀ ਪਲਾਂਟ ਬੇਸਡ ਇਨਫੈਂਟ ਫਾਰਮੂਲਾ। ਕਹਿੰਦੇ ਵੀ ਇਹ ਜਿਹੜੀ ਰੀਕਾਲ ਆ ਅਬੰਡੈਂਸ ਆਫ ਕੌਸ਼ਨ, ਵੀ ਕਿਸੇ ਨਿਆਣੇ ਨੂੰ ਕੋਈ ਬਾਅਦ ਦੇ ਵਿੱਚ ਪ੍ਰੋਬਲਮ ਨਾ ਆ ਜਾਵੇ, ਇਸ ਲਈ ਜਿਹੜਾ ਉਹ ਵਾਪਸ ਸੱਦੇ ਗਏ ਨੇ। ਸੋ ਜੇ ਕੋਈ ਬੱਚਿਆਂ ਵਾਲੇ ਇਹ ਪ੍ਰੋਡਕਟ ਯੂਜ਼ ਕਰ ਰਹੇ ਨੇ ਤਾਂ ਭਾਈ ਜਿਹੜਾ ਉਹ ਪਲੀਜ਼ ਦੇਖਣ। ਪ੍ਰੋਡਕਟ ਐਨਫਿਲ ਪ੍ਰੋ ਸੋਬੀ ਪਾਊਡਰ 12.9 ਆਉਂਸ ਕੈਨ ਉਹ ਵਾਲੇ, ਤੇ ਐਨਫਿਲ ਪ੍ਰੋ ਸੋਬੀ ਪਾਊਡਰ ਜਿਹੜੇ ਆ ਇਹ ਦੋ ਵੱਖ-ਵੱਖ ਬੈਚ ਵਾਲੇ ਜਿਹੜੇ ਆ ਉਹਨਾਂ ਨੂੰ ਵਾਪਸ ਜਿਹੜਾ ਆ ਉਹ
ਰੀਕਾਲ ਕੀਤਾ ਗਿਆ ਹੈਗਾ ਆ। ਜੀ, ਤੇ ਆਪਾਂ ਹੁਣ ਇਕੋਨਮੀ ਦੀਆਂ ਗੱਲਾਂ ਬਾਤਾਂ ਕਰ ਲਈਏ ਕੁਛ ਕੁ। ਜੀ ਬਿਲਕੁਲ। ਅੱਜ ਉੱਦਾਂ ਜਿਹੜੀ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਡੇ ਦੇ ਕਰਕੇ ਸਟਾਕ ਮਾਰਕੀਟ ਉਹ ਬੰਦ ਹੀ ਜਿਹੜੀ ਉਹ ਰਹੀ ਹੈਗੀ ਆ। ਕੱਲ੍ਹ ਨੂੰ ਕਹਿ ਲਓ ਵੀ ਇਸ ਦੀ ਸ਼ੁਰੂਆਤ ਮੁੜ ਕੇ ਹੋਣੀ ਆ। ਪਰ ਜੇ ਤੁਹਾਨੂੰ ਸੋਨੇ ਦਾ ਭਾਅ ਦੱਸਦੇ ਜਾਈਏ ਤਾਂ $1851 ਪ੍ਰਤੀ ਆਊਂਸ ਜਿਹੜਾ ਉਹ ਚੱਲ ਰਿਹਾ ਆ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਦੇ ਉੱਤੇ ਜਿਹੜੀ ਉਹ ਰਹੀ ਆ। ਕ੍ਰਿਪਟੋ ਕਰੰਸੀਜ਼ ਨੂੰ ਛੁੱਟੀਆਂ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹ ਚੱਲਦਾ ਹੀ ਰਹਿੰਦਾ ਉਤਾਰ ਚੜਾਵ। ਬਿਟਕੋਇਨ ਇਸ ਮੌਕੇ $24,861 ਤੇ ਇਥੀਰੀਅਮ $1705 ਦੇ ਬਰਾਬਰ ਚੱਲ ਰਹੇ ਆ। ਜੀ ਬਿਲਕੁਲ, ਜਿਸ ਤੁਸੀਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਡੇ ਦੀ ਛੁੱਟੀ ਕਰਕੇ USA ਦੇ ਵਿੱਚ ਸਟਾਕ ਮਾਰਕੀਟ ਬੰਦ ਸੀ, ਪਰ ਏਸ਼ੀਆ ਪੈਸੀਫਿਕ ਦੇ ਵਿੱਚ ਚਾਈਨੀਜ਼ ਮਾਰਕੀਟ ਉੱਪਰ ਗਈ ਆ। ਸ਼ੈਂਜਨ ਕੰਪੋਨੈਂਟ ਜੋ 2.03% ਉੱਪਰ ਗਏ ਆ। US ਫੈਡਰਲ ਰਿਜ਼ਰਵ ਬੋਰਡ ਨੇ ਇਹ ਕਿਹਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਨਫਲੇਸ਼ਨ 2% ਤੇ ਲਿਆਂਦੀ ਜਾਵੇ, ਪਰ ਈਵਨ ਕਹਿੰਦੇ ਜੇ ਇੱਥੇ ਨਹੀਂ ਵੀ ਜਾਂਦੀ ਤਾਂ US ਦੀ ਜਿਹੜੀ ਇਕੋਨਮੀ ਆ ਉਹ ਹਾਈ ਇਨਫਲੇਸ਼ਨ ਦੇ ਨਾਲ ਵੀ ਹਜੇ ਤੱਕ ਗੁੱਡ ਚੱਲ ਰਹੀ ਹੈਗੀ ਆ। ਸੋ ਇਹ ਦੇਖਦੇ ਆ ਵੀ ਇਹ ਨਾ ਹੋਵੇ ਹਰਜੋਤ ਸਿੰਘ ਜੀ, ਇਨਫਲੇਸ਼ਨ ਨੂੰ 2% ਤੇ ਲਿਆਉਂਦੇ ਰਿਸੈਸ਼ਨ ਜਿਹੜਾ ਉਹ ਧੱਕੇ ਦੇ ਨਾਲ ਹੀ ਲੈ ਆਉਣ। ਜੇ ਵਿੱਚ ਵਿਚਾਲੇ ਕੁਛ ਸਟੇਬਲ ਜਿਹਾ ਕੰਮ ਹੋਵੇ ਤਾਂ ਕਰਨਾ ਪੈਣਾ ਆ। ਹੁਣ ਮਹਿੰਗਾਈ ਵੀ ਬਹੁਤੀ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਤੇ ਨੌਕਰੀਆਂ ਜਾਂਦੀਆਂ ਵੀ ਕਿਸੇ ਨੂੰ ਚੰਗੀਆਂ ਨਹੀਂ ਲੱਗਦੀਆਂ। ਹੁਣ ਇਹ ਤਾਂ ਦੇਖਣਾ ਪੈਣਾ ਵੀ ਦੋਨਾਂ ਚੋਂ ਕਿਹੜੀ ਚੀਜ਼ ਥੋੜੀ ਜਿਹੜੀ ਉਹ ਰੱਖੀ ਜਾ ਸਕਦੀ ਆ। ਜੀ, ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82 ਤੇ 83 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।